कोई जिउंदा ही नहीं बचिया। केड़ा मैनू वेखे, मैं वेड़े नू वेखी जावां, वेड़ा मैनू वेखे। सारे शहर दे ठुड्डियां ते हां, राह दे रोड़े वांगर, हौरे अन्ना हो जांदा है जेड़ा मैनू वेखे। अज ओ वेला सज्जन पासा वट के मैथों लंघिया, मर जावां ते हौरे केड़ा केड़ा मैनू वेखे। टिब्बा टोया एक बराबर करिया होया एक बराबर बई वाह वाह करिया होया टिब्बा टोया वाह बई वाह एक बराबर करिया होया एक बराबर कसम सुन के नींद रुड़ी सुता होया एक बराबर सुभान अल्लाह सुभान अल्लाह सुभान अल्लाह कसमें सुन के नींदर उड़ी सुता सुता होया एक बराबर बई वाह 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 माड़े घर ਨੂੰ ਬੂਆ ਕਰ भाई सुभान अल्लाह सर माड़े घर ਨੂੰ ਬੂਆ भाई क्या बात है सर खुला एक बराबर भाई वाह 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 सर क्या बात है जिंदाबाद सर क्या बात है माड़े घर खुला टोया एक बराबर जोगी अगे सप कढोया एक बराबर क्या बात है दुनिया वाह वाह यार ਅਸੀਂ ਜੀ ਬੜੇ ਦਿਨਾਂ ਤੋਂ ਕਰ ਰਹੇ ਸਨ ਤੰਗ ਕਰ ਰਹੇ ਸਨ ਤੁਸੀਂ ਆਉਣਾ ਤੁਮ ਇੱਕ ਦਿਨ ਦਾ ਟਾਈਮ ਹੋਇਆ ਦੱਸਿਓ ਤੁਸੀਂ ਆਗੇ ਕਰਦੇ ਨਾ ਤੁਸੀਂ ਆਗੇ ਕਰਦੇ ਬੜਾ ਬਿਹਤਰ ਹੋ ਜਾਏ ਹਾਂਜੀ ਅਸੀਂ ਅਜ਼ਰਾਏ ਸੁਖਨ ਦੇ ਮੁਸ਼ਾਇਰੇ ਤੇ ਬੈਠੇ ਸਾਂ ਤੇ ਤਹਿਰਾ ਸਰਾ ਵੀ ਉੱਥੇ ਬਤੌਰ ਸ਼ਾਇਰਾ ਤਸ਼ਰੀਫ ਲੈ ਕੇ ਆਈਆਂ ਤੇ ਉਸਤਾਦ ਜੀ ਜਦੋਂ ਪੜ੍ਹਨ ਲੱਗੇ ਨਾ ਤੇ ਕਹਿਣ ਲੱਗੀਆਂ ਕਿ ਤਜਮਲ ਸਾਹਿਬ ਉਹ ਸ਼ੇਰ ਸੁਣਾਇਆ ਜੇ ਦਿਨ ਤਾਂ ਗਿਣ ਮੈਂ ਮਰ ਜਾਣਾ ਤੇ ਉਸਤਾਦ ਜੀ ਫੌਰੀ ਫਿਲ ਬਦੀ ਬੋਲੇ ਕਿ ਤਹਿਰਾ ਤੇਰੀ ਭੋਲੇ ਮੈਂ ਬਚ ਜਾਣਾ ਹਾਏ ਮੈਂ ਬਚ ਜਾਣਾ ਇਨਸ਼ਾਅੱਲਾ ਤਾਲਾ ਉਸਤਾਦ ਜੀ ਬਚ ਜਾਣਗੇ ਅੱਲਾਹ ਸਾਡਾ ਕभी ਇਮਕਾਨ ਹੈ। अस्सलाम वालेकुम दोस्तों, मैं नासिर लो ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ ਮੇਰੇ ਨਾਲ ਆ ਪੱਗ ਵਾਲਾ ਮੁੰਡਾ ਤੇ ਪਟਕਾ ਕਿਵੇਂ ਬੰਨਿਆ ਤੂੰ ਯਾਰ ਏਸੀ ਦੀ ਨਾ ਹਵਾ ਲੱਗਦੀ ਮੈਨੂੰ ਤੱਕੀ ਵਾਲਾ ਦੀ ਠੰਡੀ ਏਸੀ ਦੀ ਨਾ ਹਵਾ ਲੱਗਦੀ ਨੇ ਮੱਥੇ ਨੂੰ ਸਿਰ ਦੁਖਦਾ ਪਿਆ ਹੁਣ ਤਾਂ ਲਾ ਦੇ ਉਤਰ ਵੇ ਗੱਡੀ ਤੋਂ ਉਤਰ ਗਿਆ ਚਾਲੂ ਹਾਂ ਚੱਲ अस्सलाम वालेकुम जी करो गल करो ਅਸੀਂ ਇਹ ਚੁੰਨੀਆਂ ਇਸ ਵੇਲੇ 500 ਸਾਲ ਪੁਰਾਣਾ ਸ਼ਹਿਰ ਹੈ ਚੁੰਨੀਆਂ ਤਾਂ हाँ जी इदा ही 500 ਸਾਲ ਪੁਰਾਣਾ ਸ਼ਹਿਰ ਚੁੰਨੀਆਂ ਪਹਿਲੋਂ ਲਾਹੌਰ ਦਾ ਸੀ ਹਿੱਸਾ ਫਿਰ ਕਸੂਰ ਜ਼ਿਲ੍ਹਾ ਬਣ ਗਿਆ ਕਸੂਰ ਦੀ ਤਹਿਸੀਲ ਆ ਇੱਥੇ ਪੰਜਾਬ ਦੇ ਤੇ ਪੰਜਾਬੀ ਮਾਂ ਬੋਲੀ ਦੇ ਬਹੁਤ ਵੱਡੇ ਇੱਕ ਸ਼ਾਇਰ ਤਜਮਲ ਕਲੀਮ ਸਾਹਿਬ ਦਾ ਪਿੰਡ ਹੈ उस्ताद लोग ਤੇ ਉਹਨਾਂ ਦੀ ਤਬੀਅਤ ਕੁਝ ਖਰਾਬ ਹੈ ਪਿਛਲੇ ਕੁਝ अल्लाह ਦਿਨਾਂ ताला ਤੋਂ सेहत ਤੇ ਅਸੀਂ ਉਹਨਾਂ ਦਾ ਪਤਾ ਲੈਣ ਵਾਸਤੇ ਜਾਣ ਦੇ ਉਹਨਾਂ ਕੋਲ ਜਾਣ ਦੇ ਰਸਤੇ 'ਚ ਰੁਕੇ ਤੇ ਮੈਂ ਕਿਹਾ ਕਿਉਂ ਨਾ ਨਾਲ ਦੀ ਨਾਲ ਬਲੌਗ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਈਏ। माशाल्लाह ਰਾਣਾ ਸਾਹਿਬ ਸਾਡੇ ਨਾਲ राणा साहब गलबात करो ਰਾਣਾ ਸਾਹਿਬ ਨੇ ਨਾਲ ਅਵੈਸ ਨਾਲ ਹੈ ਅੰਦਰ ਅਸੀਂ ਰੁਕੇ ਆ ਪੈਟਰੋਲ ਪੰਪ ਤੇ ਰੈਸਟ ਵਾਸਤੇ ਕਿਉਂਕਿ ਫੈਸਲਾਬਾਦ ਤੋਂ ਅਸੀਂ ਆਏ ਆ ਤੇ ਸਾਨੂੰ ਤਕਰੀਬਨ ਕੋਈ 2.5-3 ਘੰਟੇ ਲੱਗ ਗਏ ਤੇ ਚੱਲਦੇ ਹਾਂ ਅੱਗੇ ਚੂਨੀਆ ਮੰਡੀ ਤੁਹਾਨੂੰ ਉਸਤਾਦ ਨਾਲ ਮਿਲਾਉਂਦੇ ਆ। ਲੋ ਜੀ ਤਜੰਬਲ ਸਾਹਿਬ ਦੇ ਪਹੁੰਚ ਗਏ ਲਾਗੇ ਤੇ ਅਕਰਮ ਉਹਨਾਂ ਦਾ ਦੋਸਤ ਸਾਨੂੰ ਲੈਣ ਵਾਸਤੇ ਆ ਗਏ ਨੇ ਆਜੋ ਉਹਨਾਂ ਨੂੰ ਫੋਲੋ ਕਰਾਂਗੇ ਪਿੱਛੇ ਪਿੱਛੇ ਚੱਲਦੇ ਆਪਾਂ ਤਜੰਬਲ ਸਾਹਿਬ ਦੇ ਘਰ ਚੱਲੇ ਇਹ ਚੂਨੀਆ ਆਪਾਂ ਇਸ ਵੇਲੇ ਪਹੁੰਚ ਗਏ ਹਾਂਜੀ ਅਸੀਂ ਜੀ ਉਸਤਾਦ ਤਜਮਲ ਕਲੀਮ ਸਾਹਿਬ ਦੇ ਕੋਲ ਬੈਠੇ ਹਾਂ ਜੀ। ਇਹ ਸਾਡੇ ਵਕਤਾਂ ਦੀ ਗੱਲ ਆ ਤੇ ਅੱਲਾ ਖੈਰ ਰੱਖੇ ਬਹੁਤ ਜਲਦੀ ਫਿਰ ਉਹੀ ਰੌਣਕਾਂ ਹੋਣਗੀਆਂ ਸਾਡੇ ਵਿੱਚ। ਉਦਾਂ ਹੀ ਦੁਬਾਰਾ ਸ਼ੇਰ ਕਹਿੰਦੇ ਹੋਣਗੇ, ਤੁਸੀਂ ਦੇਖੋਗੇ। ਅੱਲਾ ਤਾਲਾ ਸਿਹਤ ਤੰਦਰੁਸਤੀ ਦੇਵੇ, ਪਹਿਲੇ ਨਾਲੋਂ ਮਾਸ਼ਾਅੱਲਾ ਬਿਹਤਰ ਆ, ਬਹੁਤ ਬਿਹਤਰ ਆ। ਅੱਲਾ ਤਾਲਾ ਮੁਕੰਮਲ ਸ਼ਿਫਾ ਦੇਵੇ ਜੀ। ਸਦਕਾ ਪੰਜਤਨ ਪਾਕ ਦਾ ਸਾਡੀ ਦੁਆ ਸਾਡੇ ਉਸਤਾਦ ਹਨ ਜੀ ਇਹ। ਤੇ ਪੰਜਾਬੀ ਵਾਸਤੇ ਜੋ ਹਿੱਸਾ ਤਜਮਲ ਕਲੀਮ ਸਾਹਿਬ ਨੇ ਪਾਇਆ ਨਾ ਜੀ, ਸਾਰੇ ਵੀ ਰਲ ਜੀਏ ਨਾ ਤੇ ਉਹਦੀ ਬਰਾਬਰੀ ਨਹੀਂ ਹੋ ਸਕਦੀ। ਤੇ ਮਾਲਕ ਇਹਨਾਂ ਦੀ ਇਹ ਮਿਹਨਤ ਵੀ ਕਬੂਲ ਕਰੇ
ਤੇ ਬਹੁਤ ਛੇਤੀ ਇਨਸ਼ਾਅੱਲਾ ਤਾਲਾ ਜੀ, ਅੱਲਾਹ ਤਾਲਾ ਖਿਆਲ ਰੱਖੇ, ਇਹ ਉਦਾਂ ਹੀ ਰੌਣਕਾਂ ਬਹਾਲ ਹੋਣਗੀਆਂ। ਨਾਸਰ ਢਿੱਲੋਂ ਸਾਹਿਬ ਬੈਠੇ ਆ ਜੀ, ਗੱਲ ਕਰੋ। ਮੈਂ ਬੋਲਣ ਜੋਗਾ ਨਹੀਂ, ਸਾਧਨ ਸਾਹਮਣੇ ਬਹੁਤ ਸਮਾਂ ਦੇ ਦੂਰ ਬਹਿ ਕੇ ਇਹਨਾਂ ਨੂੰ ਸੁਣਿਆ ਤੇ ਸਾਧਨ ਇਹਨਾਂ ਨੇ ਕਿਤੇ ਵੇਖਿਆ। ਮੈਂ ਕਿਹਾ ਸਾਧ ਜੀ ਕਿਤੇ ਨਜ਼ਰ ਪੈ ਗਈ ਹੋਈ ਤੇ ਦੂਰ ਬਹਿ ਕੇ ਸੁਣਦੇ ਨੇ। ਸਾਨੂੰ ਪਿਆਰ ਕਰਨ ਵਾਲੇ ਤੇ ਤੁਹਾਡੇ ਵਾਸਤੇ ਦੁਆ ਕਰਨ ਵਾਲੇ, ਰੱਬ ਸਿਹਤ ਤੰਦਰੁਸਤੀ ਦੇਵੇ। ਆਮੀਨ ਆਮੀਨ। ਬਹੁਤ ਦਿਨਾਂ ਦੀ ਖੁਆਇਸ਼ ਸੀ, ਛੋਟੇ ਭਾਈ ਇਹਨਾਂ ਨਾਲ ਸਾਡਾ ਰਾਬਤਾ ਜੀ, ਇਹਨਾਂ ਨੂੰ ਪਹਿਲੇ ਵੀ ਆਉਣਾ ਨਾਲ ਜੀ, ਅੱਜ ਮੌਕਾ ਮਿਲ ਗਿਆ। ਸ਼ੁਕਰ ਅਲਹਮਦੁਲਿਲਾ। ਤੇ ਅੱਜ ਇਹਦੇ ਕੋਲ ਬੈਠੇ ਆ, ਇਹਨਾਂ ਕੋਲ ਦੁਆ ਲੈਣ ਵਾਸਤੇ ਬੈਠੇ ਆ। ਤੇ ਇਹਨਾਂ ਦੇ ਬੇਟੇ ਨੇ ਜੀ ਬੜੀ ਸਾਡੀ ਪਰੌਣਚਾਰੀ ਕੀਤੀ, ਬੜੀ ਮੁਹੱਬਤ ਦਿੱਤੀ, ਬੜਾ ਪਿਆਰ ਮਿਲਿਆ ਜੀ। ਤੇ ਤਜਮਲ ਸਾਹਿਬ ਵੀ ਉਦੋਂ ਦੀਆਂ ਅਸੀਂ ਗੱਲਾਂ ਬਾਤਾਂ ਵੀ ਕਰ ਰਹੇ ਹਾਂ, ਸੁਣ ਰਹੇ ਹਾਂ ਤੇ ਤੁਹਾਡੇ ਤੱਕ ਵੀ ਪਹੁੰਚਾਈਆਂ। ਮਿਹਰਬਾਨੀ, ਬਹੁਤ ਸ਼ੁਕਰੀਆ। ਟਿੱਬਾ ਟੋਇਆ ਇੱਕ ਬਰਾਬਰ ਕਰਿਆ ਹੋਇਆ ਇੱਕ ਬਰਾਬਰ। ਬਈ ਵਾਹ ਵਾਹ, ਬਈ ਵਾਹ, ਕਰਿਆ ਹੋਇਆ। ਟਿੱਬਾ ਟੋਇਆ ਵਾਹ ਬਈ ਵਾਹ, ਇੱਕ ਬਰਾਬਰ। ਕਰਿਆ ਹੋਇਆ ਇੱਕ ਬਰਾਬਰ। ਇੱਕ ਬਰਾਬਰ ਕਸਮ ਸੁਣ ਕੇ ਨੀਂਦ ਟੁੱਟੀ ਸੁੱਤਾ ਹੋਇਆ ਇੱਕ ਬਰਾਬਰ। ਅਸੀਂ ਜੀ ਬੜੇ ਦਿਨਾਂ ਤੋਂ ਕਰ ਰਹੇ ਸੀ, ਇਹਨਾਂ ਨੂੰ ਤੰਗ ਕਰ ਰਹੇ ਸੀ, ਤੁਸੀਂ ਆਉਣਾ। ਇੱਕ ਦਿਨ ਦਾ ਟਾਈਮ ਹੋਇਆ, ਦੱਸਿਓ। थोड़ा सा आगे करते ना, कितने आगे करते हैं बड़ा बेहतर हो जाएगा। सही में आया सी गड्डी ਸਾਜੀ ਪਤਾ ਹੈ ਤੁਹਾਨੂੰ, ਆਪਾਂ ਆ ਰਹੇ ਸਾਂ। ਹਾਂਜੀ ਹਾਂਜੀ ਇੱਕ ਮਿੰਟ ਹੁਣ ਚੁੱਪ ਕਰੀ ਜਰਾ। ਜਦੋਂ ਆਪਾਂ ਨਜਫ ਹੈਰੋਪਾਨ ਗਿਆ ਯਾਦ ਨਹੀਂ ਮਗਾ ਕਿਹੜਾ ਹੁੰਦਾ ਕੀਤਾ ਸੀ, ਫਿਰ ਇਹਨੇ ਗੱਡੀ ਦਾ ਗੇਟ ਖਲਾਇਆ ਤੇ ਨੇ ਆਖਿਆ ਓਹ ਇਹ ਕੀ ਹੋ ਗਿਆ। ਜਦੋਂ ਮੈਂ ਦੇਖਿਆ ਉਹ ਬੋਲ ਮੈਨੂੰ ਇਹ ਨਹੀਂ ਨਿਕਲੀ ਨਾ, ਮੈਨੂੰ ਸਮਝ ਆ ਗਈ ਚੰਨ ਚੜ ਇਹ ਅੱਧੀ ਪੀ ਕੇ ਨੇ ਘੁੱਟ ਕਰੂਲੀ ਕੀਤੀ ਜਾਂਦੀ। ਮੈਂ ਪਿਛਾ ਮੁੜ ਕੇ ਵੇਖਿਆ ਬਾਜੀ ਇਸੇ ਤਰ੍ਹਾਂ ਹੀ ਫੇਰ ਦੁਬਾਰਾ ਤੋਂ ਤੁਹਾਨੂੰ ਰੱਬ ਦਾ ਸਿਹਤ ਤੰਦਰੁਸਤੀ ਦੇਵੇ। ਮੈਂ ਕਿਹਾ ਕਿ ਪੰਜੋਗਾ ਨਹੀਂ ਗਾਇ ਬਣ ਰਹੀ ਸਭ ਅੱਲਾਹ ਤਾਲਾ ਜੀ ਸਿਹਤ ਤੰਦਰੁਸਤੀ ਦੇਵੇ, ਜਲਦੀ ਜਲਦੀ। ਬਸ ਸਾਡੀ ਦੁਆ ਕਰ ਦਿਓ, ਜ਼ਰੂਰ ਜ਼ਰੂਰ ਦੁਆ ਕਰਿਓ। ਹਾਂ, ਰੱਬ ਤੁਹਾਨੂੰ ਸਿਹਤ ਤੰਦਰੁਸਤੀ, ਸਾਡੀ ਵੀ ਦੁਆ ਕਰਿਓ। ਤੁਹਾਨੂੰ ਦੇਖੀਏ ਦੁਬਾਰਾ ਉਦੋਂ ਹੀ। ਮੇਰੇ ਸਕੂਲੇ ਸ਼ਾਮ ਨਾਮ ਜਾ ਜਾ ਸਕਾਉਟ ਦੇ ਦੋਗੇ ਹਾਂਜੀ ਹਾਂਜੀ ਸਕਾਉਟ ਦੇ ਦੋਗੇ ਅਸਾਂ ਮੈਂ ਸਾਰੇ ਦੋਸਤ ਉਸਤਾਦ ਜੀ ਹੁਣੀ ਤੇ ਉਹਨਾਂ ਕੋਲ ਸੁਣ ਨਹੀਂ ਸਕੇ, ਵੈਸੇ ਦੂਰ ਬਹਿ ਕੇ ਮੈਂ ਅੱਗੇ ਵੀਰ ਦੱਸਣਾ ਵੀ ਸੁਣਦੇ ਹੁੰਦੇ ਆ, ਕੁਛ ਨਾ ਕੁਛ ਉਹਨਾਂ ਦਾ ਇੱਕ ਦਾ ਕਲਾਮ ਕੋ ਸੁਣਾ ਦਿਓ। ਹਾਂਜੀ ਉਸਤਾਦ ਜੀ ਦਾ ਬੇਸ਼ੁਮਾਰ ਕਲਾਮ ਹੈ। ਉਹਨਾਂ ਦੀ 5-6 ਕਿਤਾਬਾਂ ਜਿਹੜੀਆਂ ਨੇ ਮਾਰਕੀਟ ਆ ਚੁੱਕੀਆਂ ਨੇ। ਸ਼ੇਰ ਤੇ ਜ਼ਬਾਨੇ ਜ਼ਦੇ ਆਮ ਨੇ ਉਹਨਾਂ ਦੇ ਕਿ ਜਿਹੜਾ ਵੇਰ ਖਲੋਤਾ ਸੀ ਜੱਗ ਅੱਗੇ, ਹਾਰ ਡਿੱਗਿਆ ਪਿਓ ਦੀ ਪੱਗ ਅੱਗੇ, ਇਸ਼ਕ ਅਕਲ ਨੂੰ ਸੱਟ ਕੇ ਕੰਡ ਪਿੱਛੇ, ਮਾਲ ਆਪ ਰਖਾਂਦਾ ਹੈ ਠੱਗ ਅੱਗੇ, ਸੁੱਜੇ ਪੈਰ ਮਜਬੂਰੀ ਦੇ ਛਾਲਿਆਂ ਤੋਂ, ਉਤੋਂ ਇਸ਼ਕ ਨੇ ਆਖਿਆ ਲੱਗ ਅੱਗੇ। ਉਹ ਤਜਮਲ ਸਾਹਿਬ ਦੇ ਸ਼ੇਰ ਤੇ ਬੇਸ਼ੁਮਾਰ ਨੇ, ਔਰ ਹਰ ਬੰਦਾ ਜਿਹੜਾ ਉਹਨਾਂ ਦੇ ਸ਼ੇਰ ਪੜ੍ਹਦਾ ਹੈ, ਸੁਣਦਾ ਹੈ, ਔਰ ਜਿੱਥੇ ਜਿੱਥੇ ਵੀ ਯਕੀਨ ਕਰੋ ਪੂਰੀ ਦੁਨੀਆ ਤੇ ਇਹਨਾਂ ਦੀ ਅਗਰ ਬਿਮਾਰੀ ਦੀ ਖਬਰ ਪਹੁੰਚੀ ਤੇ ਪੂਰੀ ਦੁਨੀਆ ਤੋਂ ਕਾਲਾਂ, ਪੂਰੀ ਦੁਨੀਆ ਤੋਂ ਫੋਨ ਆਉਂਦੇ ਨੇ। ਔਰ ਇਹ ਇੰਟਰਨੈਸ਼ਨਲ ਫੇਮ ਦੇ ਆਦਮੀ ਨੇ, ਔਰ ਇੰਟਰਨੈਸ਼ਨਲੀ ਮਤਲਬ ਇਹਨਾਂ ਦੇ ਜਿਹੜੇ ਤਲਕਾਤ ਨੇ, ਪੂਰੀ ਦੁਨੀਆ ਇਹਨਾਂ ਦੀ ਬਿਮਾਰੀ ਦੀ ਵਜ੍ਹਾ ਤੋਂ ਡਿਸਟਰਬ ਹੋਈ ਹੈ। ਹਾਂਜੀ, ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ, ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ, ਸਾਹ ਦੇ ਦਾਣੇ ਚੱਬੋ ਫੱਕੇ ਨਾ ਮਾਰੋ, ਬਾਲ ਖਿਡੌਣੇ ਵੇਂਦਾ ਹੈ ਤੇ ਕੀ ਹੋਇਆ, ਆਪੇ ਟੁਰ ਜਾਵੇਗਾ ਧੱਕੇ ਨਾ ਮਾਰੋ। ਮੈਨੂੰ ਬਹੁਤ ਨਾ ਗੱਲ ਜਿਹੜੀ ਨਾ ਉਹ ਉਹਨਾਂ ਵਾਲੀ ਜਿਵੇਂ ਹੁਣ ਇਹਨਾਂ ਕੀਤੀ ਨਾ, ਇੱਕ ਮਿੰਟ ਬੱਚੇ ਇਧਰ ਆਈ ਲਾਗੇ ਰੱਖੀ ਜਰਾ ਆਵਾਜ਼ ਸੀ। ਉਹ ਆਂਦੇ ਨੇ ਵੀ ਮੁਸ਼ਾਇਰਾ ਵੰਡਿਆ ਸੀ, ਜਿਹੜੀ ਹੁਣੇ ਨਾ ਕੀਤੀ ਵੀ ਤਾਰਾ ਸਰਾ ਕਹਿੰਦੇ ਵੀ ਉਹ ਸੁਣਾ ਦਿਓ ਇੱਕ ਵਾਰੀ ਵੀ ਮੈਂ ਮਰ ਜਾਣਾ। ਹਾਂਜੀ, ਅਸੀਂ ਨਾ ਅੱਗੋਂ ਉਹਨਾਂ ਨੇ ਕੀ ਕਿਹਾ? ਹਾਂਜੀ, ਅਸੀਂ ਅਜ਼ਰਾਏ ਸੁਖਨ ਦੇ ਮੁਸ਼ਾਇਰੇ ਤੇ ਬੈਠੇ ਸਾਂ ਤੇ ਤਹਿਰਾ ਸਰਾ ਵੀ ਉੱਥੇ ਬਤੌਰ ਸ਼ਾਇਰਾ ਤਸ਼ਰੀਫ ਲੈ ਕੇ ਆਈਆਂ ਤੇ ਉਸਤਾਦ ਜੀ ਜਦੋਂ ਪੜ੍ਹਨ ਲੱਗੇ ਨਾ ਤੇ ਕਹਿਣ ਲੱਗੀਆਂ ਕਿ ਤਜਮਲ ਸਾਹਿਬ ਉਹ ਸ਼ੇਰ ਸੁਣਾਇਆ ਜੇ ਦਿਨ ਤਾਂ ਗਿਣ ਮੈਂ ਮਰ ਜਾਣਾ।
ਤੇ ਉਸਤਾਦ ਜੀ ਫੌਰੀ ਫਿਲ ਬਦੀ ਬੋਲੇ ਕਿ ਤਹਿਰਾ ਤੇਰੀ ਭੋਲੇ ਮੈਂ ਬਚ ਜਾਣਾ ਹੈ। ਹਾਏ ਮੈਂ ਬਚ ਜਾਣਾ। ਬਚ ਜਾਣਾ ਇਨਸ਼ਾਅੱਲਾ ਤਾਲਾ ਉਸਤਾਦ ਜੀ ਬਚ ਜਾਣਗੇ। ਅੱਲਾਹ ਸਾਡਾ ਕभी ਇਮਕਾਨ ਹੈ, ਅੱਲਾਹ ਤਾਲਾ ਨੂੰ ਤੰਦਰੁਸਤੀ ਦੇਵੇ ਜੀ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਕੀਮਤੀ ਇਨਸਾਨ ਵਾਸਤੇ ਤਸ਼ਰੀਫ ਲਾਏ ਹੋ। ਇਹਦਾ ਅਸੀਂ ਮੁੱਲ ਨਹੀਂ ਦੇ ਸਕਦੇ। ਨਹੀਂ ਸਾਡੀ ਮੈਂ ਕਹਿੰਦਾ ਵੀ ਸਾਡੇ ਕਿਸਮਤ ਸਾਡੀ ਕਿ ਚੰਗੀ ਇੰਨੀ ਕਿਸਮਤ ਅਸੀਂ ਉਹਨਾਂ ਨੂੰ ਆ ਕੇ ਉਹਨਾਂ ਦੇ ਕੋਲ ਬਹਿ ਕੇ ਗੱਲਾਂ ਬਾਤਾਂ ਕੀਤੀਆਂ, ਉਹਨਾਂ ਦੀ ਤਬਾਰਦਾਰੀ ਕੀਤੀ, ਫਿਰ ਉਹ ਬਿਮਾਰੀ ਦੀ ਹਾਲਤ 'ਚ ਸਾਡਾ ਹੱਸ ਖੇਡ ਕੇ ਉਹਨਾਂ ਨੇ ਟਾਈਮ ਅਸੀਂ ਹਸਪੀਟਲ 'ਚ ਵੀ ਰਹੇ ਹਾਂ ਤੇ ਜਿੰਨੀ ਦੇਰ ਤੱਕ ਕੋਈ ਦਵਾਈ ਦੀ ਜਾਂ ਕਿਸੇ ਇੰਜੈਕਸ਼ਨ ਦੀ ਗਨੁਦਗੀ ਰਹੀ ਹੈ ਆਰਾਮ ਕੀਤਾ ਉਹਨਾਂ ਨੇ। ਅਦਰਵਾਈਜ਼ ਉਹ ਚਾਹੁੰਦੇ ਨੇ ਕਿ ਮੇਰੇ ਅੱਗੇ ਦੋਸਤ ਹੋਣ, ਕੰਪਨੀ ਹੋਵੇ, ਮੈਂ ਗੱਪਸ਼ਪ ਕਰਾਂ। ਲੋਕ ਮੈਨੂੰ ਜਿਹੜਾ ਨਾ ਜੀ ਉਹ ਕਿਉਂਕਿ ਸਾਰੇ ਦੋਸਤ ਜਿੰਨੇ ਵੀ ਉਹਨਾਂ ਦੇ ਮਿਲਣ ਵਾਲੇ ਉਹਨਾਂ ਦੀਆਂ ਗੱਲਾਂ ਸੁਣਨਾ ਪਸੰਦ ਕਰਦੇ ਨੇ, ਸ਼ੇਅਰ ਤੇ ਪਸੰਦ ਕਰਦੇ ਨੇ। ਉਹਨਾਂ ਦੀ ਗੁਫ਼ਤਗੂ ਜਿਹੜੀ ਉਹ ਬੜੀ ਮਹਿਸੂਸ ਕਰਦੇ ਤੇ ਉਹ ਬਹੁਤ ਚਾਹੁੰਦੇ ਨੇ ਕਿ ਮੇਰੇ ਕੋਲ ਦੋਸਤ ਬੈਠੇ ਰਹਿਣ। ਮੈਂ ਉਹਨਾਂ ਕੋਲ ਇਜਾਜ਼ਤ ਲੈ ਕੇ ਆਉਣ ਲੱਗਾ ਤੇ ਮੈਨੂੰ ਉਹਨਾਂ ਨੇ ਜੱਫੀ ਪਾ ਲਈ, ਕਹਿੰਦੇ ਕਿ ਅਕਰਮ ਤੂੰ ਤਾਂ ਨਾ ਜਾ, ਉਹਨਾਂ ਬਹੁਤ ਦੂਰ ਚੱਲੇ ਨੇ, ਤੂੰ ਨਾ ਜਾ। ਤੇ ਮੈਂ ਕਿਹਾ ਸਾਜੀ ਮੈਂ ਸਵੇਰੇ ਮੇਰਾ ਹੋ ਜਾਊਗਾ, ਮੈਂ ਤਾਂ ਤੁਹਾਡੇ ਕੋਲ ਹੀ। ਅੱਛਾ ਜੀ ਤੁਸੀਂ ਵਾਅਦਾ ਕਰ ਰਹੇ ਤੇ ਫਿਰ ਜਿਹੜਾ ਬਹੁਤ ਸ਼ੁਕਰੀਆ। ਥੈਂਕ ਯੂ, ਲਵ ਯੂ ਭਾਜੀ। ਲਓ ਵੀ ਅਸੀਂ ਉਸਤਾਦ ਹੁਣਾਂ ਕੋਲੋਂ ਉਹਨਾਂ ਦਾ ਪਤਾ ਕਰਕੇ ਤਮਾਰਦਾਰੀ ਲੈ ਕੇ ਤੇ ਨਿਕਲੇ ਬਾਹਰ। ਵੀਡੀਓ ਮੈਂ ਇਸ ਤੋਂ ਵੀ ਨਹੀਂ ਬਣਾਈ ਕਿਉਂਕਿ ਕੋਈ ਬੋਲ ਵੀ ਨਹੀਂ ਸਕਦੇ ਸਹੀ ਤਰ੍ਹਾਂ। ਤੇ ਦੂਜਾ ਅਸੀਂ ਫਿਰ ਜ਼ਰਾ ਉਸ ਹਿਸਾਬ 'ਚ ਰਹੇ। ਸੋ ਅੱਗੇ ਦਾ ਅੱਲਾਹ ਤਾਲਾ ਨੂੰ ਸਿਹਤ ਤੰਦਰੁਸਤੀ ਦੇਵੇ। ਅੱਗੇ ਦਾ ਸਫ਼ਰ ਜਿਹੜਾ ਉਹ ਜਾਰੀ ਰੱਖਦੇ। ਖਾਸ ਤੌਰ ਤੇ ਸ਼ੁਕਰੀਆ ਸਾਡੇ ਅਕਰਮ ਸਾਹਿਬ ਦਾ, ਅਕਰਮ ਸਾਹਿਬ ਰਿਆਨ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ ਸ਼ੁਕਰੀਆ ਜੀ। ਉਹਨਾਂ ਦੇ ਬੱਚਿਆਂ ਨੇ ਬੜਾ ਪਿਆਰ ਕੀਤਾ। ਤਾਂ ਮੁੰਡਾ ਆਪਣੇ ਅਸਲ ਜੀ ਇਹ ਵੀ ਸ਼ਾਗਿਰਦ ਆ। ਇਹ ਮੰਨਣ ਵਾਲਾ ਹੈ ਜੀ। ਸ਼ੇਰ ਨਹੀਂ ਕਹਿੰਦਾ ਲੇਕਿਨ ਉਸਤਾਦ ਦਾ ਮੰਨਣ ਵਾਲਾ ਹੈ। ਖੁਸੂਸੀ ਸ਼ੁਕਰੀਆ ਜੀ ਨਾਸਰ ਢਿੱਲੋਂ ਸਾਹਿਬ ਤੁਹਾਡਾ, ਔਰ ਅਮੀਰ ਸਾਹਿਬ ਦਾ ਨਾਲ ਜਿਹੜੇ ਦੋਸਤ ਆਏ ਨੇ, ਮੇਰੇ ਉਸਤਾਦ ਮੁਹਤਰਮ ਦੀ ਖਰੀਅਤ ਦਰਿਆਫਤ ਕੀਤੀ ਉਹਨਾਂ ਕੋਲ। ਉਹਨਾਂ ਦਾ ਜਦੋਂ ਸਾਡੇ ਵੀ ਉਸਤਾਦ ਹਾਂ। ਹਾਂਜੀ ਬਿਲਕੁਲ। ਉਹ ਜਿੱਥੇ ਜਿੱਥੇ ਵੀ ਪੰਜਾਬੀ ਪੜ੍ਹੀ ਸੁਣੀ ਲਿਖੀ ਜਾਂਦੀ ਹੈ ਉਹਨਾਂ ਵਾਸਤੇ ਉਹ ਉਸਤਾਦ ਦਾ ਮੁਕਾਮ ਹੀ ਰੱਖਦੇ ਨੇ। ਤੇ ਤੁਹਾਡੇ ਆਉਣ ਨਾਲ ਉਹਨਾਂ ਦੀ ਤਬੀਅਤ ਬੜੀ ਅਸ਼ਾਸ਼ ਪਿਸ਼ਾਸ਼ ਹੋਈ, ਬੜੇ ਖੁਸ਼ਖਬਰੀਆਂ ਲਗਾਈਆਂ ਨੇ। ਔਰ ਦੋਸਤਾਂ ਦੇ ਮਿਲਣ ਨਾਲ ਉਸਤਾਦ ਜੀ ਦੀ ਜਿਹੜੀ ਨੇ ਜੋ ਮੈਂ ਸਮਝਣਾ ਕਿ ਜ਼ਿੰਦਗੀ ਵੱਧਦੀ ਹੈ। ਦੋਸਤ ਉਹਨਾਂ ਨੂੰ ਮਿਲਦੇ ਰਹਿਣ, ਉਹਨਾਂ ਨੂੰ ਗੱਪਸ਼ਪ ਲਗਾਉਂਦੇ ਰਹਿਣ, ਇਸ ਤਰ੍ਹਾਂ ਹੀ ਮਤਲਬ ਜਿਹੜੇ ਹੋਰ ਵੀ ਆਪਣੇ ਪੰਜਾਬੀ ਪਿਆਰਿਆਂ ਨੇ ਪਿਆਰ ਕਰਨ ਵਾਲੇ ਨੇ, ਬਲਕਿ ਇਹਨਾਂ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੇ, ਪੂਰੀ ਦੁਨੀਆ ਤੋਂ ਮੈਨੂੰ ਮੈਸੇਜ ਆਉਂਦੇ ਨੇ, ਅਮਰੀਕਾ ਕੀ, ਕੈਨੇਡਾ ਕੀ, ਇੰਗਲੈਂਡ ਦੀ। ਉਸਤਾਦ ਉਹਨਾਂ ਦਾ ਪਤਾ ਕਰੀਏ ਤੇ ਤੁਸੀਂ ਜ਼ਰੂਰ ਆਓ, ਉਹਨਾਂ ਦੀ ਤਮਾਰਦਾਰੀ ਕਰੋ, ਉਹਨਾਂ ਦੀ ਹੌਸਲਾ ਅਫਜ਼ਾਈ ਜਿਹੜਾ ਆ ਨਹੀਂ ਸਕਦਾ ਉਹ ਦੁਆ ਉੱਥੇ ਕਰੇ ਕਿ ਅੱਲਾਹ ਤਾਲਾ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਜਿੱਥੇ ਜਿੱਥੇ ਕੋਈ ਬੈਠਾ। ਵੈਸੇ ਵੀ ਇਹਦਾ ਦੱਸਦੇ ਨਾ ਤਮਾਰਦਾਰੀ ਜਿਹੜੀ ਆ ਉਹ ਬੰਦੇ ਦਾ ਜਿਹੜਾ ਬਿਮਾਰ ਉਹਦਾ ਵੈਸੇ ਹੀ ਉਹਨੂੰ ਠੀਕ ਕਰ ਦਿੰਦੀ। ਬਿਲਕੁਲ ਮੈਨੂੰ ਚਾਰ ਜੀ ਪਿਆਰ ਕਰਦਾ ਹੈ। ਆ ਹੁਣ ਅੱਗੇ ਵਧਦੇ ਆਪਾਂ, ਚੱਲਦੇ ਆ। ਅਸੀਂ ਜੀ ਜਾਣਾ ਇੱਕ ਦੋ ਹੋਰ ਜਗ੍ਹਾਵਾਂ ਤੇ। ਨੌਜੀ ਰਿਆਨ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੀ ਮੁਹੱਬਤ ਦਾ, ਪਿਆਰ ਦਾ ਸ਼ੁਕਰੀਆ। ਛੋਟੇ ਵੀ ਤੇਰਾ ਵੀ, ਤੇ ਤੁਸੀਂ ਸਬੱਬ ਬਣਾਇਆ, ਤੁਸੀਂ ਰਸਤਾ ਬਣੇ ਉਸਤਾਦ ਜੀ ਉਹਨਾਂ ਨੂੰ ਮਿਲਣ ਦਾ। ਸਾਡੀ ਮੁਹੱਬਤ ਹੈ, ਸਾਡੀ ਚਾਰਾ ਪੈਣਾ ਸੀ। ਔਰ ਮੇਰਾ ਤੇ ਤੀਰਖਾਨਾ ਹੈ ਜੀ, ਮੇਰਾ ਤੇ ਚੱਕਰ ਲੱਗਦਾ ਰਹਿੰਦਾ। ਔਰ ਅੱਜ ਤੁਸੀਂ ਸਾਨੂੰ ਹੁਕਮ ਕੀਤਾ ਕਿ ਪਹੁੰਚਣਾ ਹੈ ਤੇ ਮੈਂ ਕਰੀਬ ਹੀ ਹਾਂ ਤੇ ਮੇਰੇ ਵਾਸਤੇ ਕੋਈ ਔਖਾ ਨਹੀਂ। ਤੇ ਰਾਤ ਦਾ ਵੀ ਕੋਈ ਸਮਾਂ ਹੁੰਦਾ ਤੇ ਮੈਂ ਪਹੁੰਚਦਾ। ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੀ ਮੁਹੱਬਤ ਪਿਆਰ ਦਾ। ਉਸਤਾਦ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। ਤੇ ਸਰੇਆ ਸਾਹਿਬ ਵੀ ਸਾਡੇ ਨਾਲ ਸੀ। ਇਸੇ ਪਿਆਰ ਮੁਹੱਬਤ ਤੇ ਉਹਨਾਂ ਦੀ ਦੁਆਵਾਂ ਦੇ ਨਾਲ, ਡਾਕਟਰ ਸਾਹਿਬ ਦੇ ਪਿਆਰ ਦੇ ਨਾਲ ਵਲੌਗ ਦਾ ਇਖਤਤਾਮ ਕਰਦੇ ਹਾਂ। ਮਿਲਦੇ ਹਾਂ ਫਿਰ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ। ਉਨੀ ਦੇਰ ਤੱਕ ਦੋ ਸਾਨੂੰ ਇਜਾਜ਼ਤ ਰੱਬ ਰੱਖ।